ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। 8 ਜੂਨ ਨੂੰ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਰਾਤ ਨੂੰ 8 ਤੋਂ 10 ਵਜੇ ਤੱਕ ਦਾਸ ਕੀਰਤਨ ਕਰਨ ਵਾਸਤੇ ਪਹੁੰਚ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਤਕਰੀਬਨ 7:30 ਵਜੇ ਇਸ ਅਸਥਾਨ 'ਤੇ ਪਹੁੰਚ ਜਾਣਾ। 8 ਤੋਂ 10 ਵਜੇ ਤੱਕ ਅਸੀਂ ਸਾਰੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਕਥਾ ਕੀਰਤਨ ਦਾ ਆਨੰਦ ਮਾਣਾਂਗੇ। ਔਰ ਜਿੰਨੀਆਂ ਵੀ ਫਗਵਾੜੇ ਦੀਆਂ ਸੰਗਤਾਂ ਨੇ, ਜਲੰਧਰ ਦੀਆਂ, ਲੁਧਿਆਣੇ ਦੀਆਂ, ਗੁਰਾਇਆ, ਹੋਰ ਜਿਹੜੇ ਨੇੜੇ ਤੇੜੇ ਇਲਾਕੇ ਨੇ, ਜਿੱਥੇ ਜਿੱਥੇ ਤੁਸੀਂ ਰੋਜ਼ ਸੁਣਦੇ ਹੋ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਵਹੀਰਾਂ ਕੱਤ ਕੇ 10 20 ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਨੇ 8 ਜੂਨ ਨੂੰ ਫਗਵਾੜਾ ਜੋ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ, ਉਸ ਅਸਥਾਨ 'ਤੇ ਦਰਸ਼ਨ ਦੇਣੇ। ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਉਹਨਾਂ ਵੱਲੋਂ ਇਹ ਉਦਮ ਉਪਰਾਲਾ ਕੀਤਾ ਜਾ ਰਿਹਾ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ, ਸਭ ਨੇ ਹੁਮ ਹੁਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 10 ਜੂਨ ਨੂੰ ਰਾਤ 8 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ ਨੇੜੇ ਮੀਰਾ ਬਾਗ, ਪੱਛਚਿਮ ਵਿਹਾਰ, ਦਿੱਲੀ ਵਿਖੇ ਕੀਰਤਨ ਸਮਾਗਮ ਹੋ ਰਹੇ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ, ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ। ਅਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਸੰਗਤ ਬੋਲੇ, ਤੇਰੀ ਗਾਵਾਂ, ਤੇਰੀ
पल्ले अमरदास गुण तेरे, पल्ले अमरदास गुण तेरे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। पल्ले अमरदास गुण तेरे, पल्ले अमरदास गुण तेरे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। गुरु रामदास जी, गुरु रामदास जी और न लखन जी, धन बाबा दीप सिंह जी। कन हर बूंद बसो रोमावल, कन हर बूंद बसो रोमावल, कन हर बूंद बसो रोमावल, कन हर बूंद बसो रोमावल। कुसुम बसंत गनंत न आवे, कुसुम बसंत गनंत न आवे, कुसुम बसंत गनंत न आवे, तेरी उपमा तोहे बन 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 आवे। पल्ले अमरदास गुण तेरे, पल्ले अमरदास गुण तेरे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। गुरु रामदास जी, गुरु रामदास जी प्यार न लखन जी, धन बाबा दीप सिंह जी। रव सस किरण उदर सागर को, 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 गंग तरंग अंत को पावे, गंग तरंग अंत को पावे, पावे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे,
तेरी उपमा तोहे बनिया। संगत बोले तेरी उपमा, तेरी उपमा तोहे बनिया वे। गुरु रामदास जी। रुद्र त्यान ज्ञान सतगुर के, रुद्र त्यान ज्ञान सतगुर के, रुद्र त्यान ज्ञान सतगुर के, रुद्र त्यान ज्ञान सतगुर के। अब जन पल उन्हें जो गावे, अब जन पल उन्हें जो गावे, अब जन पल उन्हें जो गावे। तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। पल्ले अमरदास गुण तेरे, पल्ले अमरदास गुण तेरे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। पल्ले अमरदास, 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 पल्ले अमरदास गुण तेरे, पल्ले अमरदास गुण तेरे, पल्ले अमरदास गुण तेरे, पल्ले अमरदास गुण तेरे। तेरी उपमा, उपमा तेरी उपमा, उपमा तेरी उपमा तोहे बन आवे, तेरी उपमा तोहे बन आवे, तेरी उपमा तोहे बन आवे। क्यों उपमा तेरी आखी जाए, क्या उपमा तेरी आखी जाए। तू सर्वे पूर रया, तू सर्वे पूर रया लिव लए। तेरी उपमा, तेरी उपमा, तेरी उपमा तोहे बन आवे, तेरी उपमा तोहे बन आवे, तेरी उपमा तोहे बन आवे। उपमा जात ना कही मेरे प्रभु की, उपमा जात ना कही मेरे प्रभु की, उपमा जात ना कही। तज आन शरण गही, उपमा जात न कही। तन तन श्री गुरु अमरदास जी, 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 तन तन श्री गुरु अमरदास
ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਕਹਿ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਪੱਲੇ ਅਮਰਦਾਸ ਗੁਣ ਤੇਰੇ, ਓ ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਣ ਆਵੇ। ਕਵਨ ਉਪਮਾ ਕਹੂੰ ਏਕ ਮੁਖ, ਕਵਨ ਉਪਮਾ ਕਹੂੰ ਏਕ ਮੁਖ। ਨਿਰਗੁਣ ਕੇ ਦਾਤਾਰੈ, ਕਾਟ ਸਿਲਕ ਜੋ ਆਪਣਾ ਕੀਨੋ। ਨਾਨਕ ਸੁਖ ਕਨੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੇ। 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 ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਉੱਚੀ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ 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 ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਤੋਹੇ ਬਣ ਆਵੇ। ਬੋਲੇ ਸੋਨਿਹਾਲ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਬਾਰਿਸ਼ ਪੈਂਦੀ ਹੈ, ਬਾਰਿਸ਼ ਕੋਈ ਇਹੋ ਜਿਹਾ ਨਹੀਂ ਇਸ ਧਰਤੀ ਦੇ ਉੱਤੇ ਇਨਸਾਨ ਪੈਦਾ ਹੋਇਆ, ਨਾ ਵਿਗਿਆਨ ਨੇ ਇੰਨੀ ਤਰੱਕੀ ਕੀਤੀ ਅਜੇ ਕਿ ਜਦੋਂ ਬਾਰਿਸ਼ ਧਰਤੀ ਦੇ ਉੱਤੇ ਪੈਂਦੀ ਹੈ ਤੇ ਉਹ ਮੀਂਹ ਦੀਆਂ ਕਣੀਆਂ ਦੀ ਕੋਈ ਗਿਣਤੀ ਕਰ ਲਵੇ, ਕੋਈ ਨਹੀਂ ਕਰ ਸਕਦਾ। ਅਸੰਭਵ ਗੱਲ ਹੈ ਨਾ, ਇੰਪੋਸੀਬਲ ਗੱਲ। ਧਰਤੀ ਦੇ ਉੱਤੇ ਕਿੰਨੀ ਬਨਸਪਤੀ ਖਿੜਦੀ ਹੈ ਬਸੰਤ ਦੀ ਰੁੱਤ ਵਿੱਚ, ਕਿੰਨੇ ਫੁੱਲ ਖਿੜਦੇ, ਕੋਈ ਕਰ ਸਕਦਾ ਗਿਣਤੀ? ਕੋਈ ਨਹੀਂ ਕਰ ਸਕਦਾ ਹੈ ਜੀ। ਕਹਿੰਦੇ ਧਰਤੀ ਦੀ ਬਨਸਪਤੀ ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਕੋਈ ਗਿਣਤੀ ਨਹੀਂ।
ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਕਿੰਨੀਆਂ ਕੁ ਧਰਤੀ ਤੇ ਪੈਂਦੀਆਂ ਕੋਈ ਗਿਣਤੀ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਮੁੰਦਰ ਦੇ ਪੇਟ ਵਿੱਚ ਕਿੰਨੀਆਂ ਤਰੰਗਾਂ ਉੱਠਦੀਆਂ ਨੇ, ਕਿੰਨੀਆਂ ਲਹਿਰਾਂ। ਗੰਗਾ ਦੀਆਂ ਕਿੰਨੀਆਂ ਲਹਿਰਾਂ ਉੱਠਦੀਆਂ, ਸਮੁੰਦਰ ਵਿੱਚ ਕਿੰਨੀਆਂ ਲਹਿਰਾਂ ਉੱਠਦੀਆਂ। ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ, ਕੋਈ ਗਿਣਤੀ ਨਹੀਂ ਕਰ ਸਕਦਾ। ਸੱਚੀ ਗੱਲ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭੱਟ ਸਾਹਿਬਾਨ ਸੋਚ ਵਿੱਚ ਪੈ ਗਏ, ਪਿਆਰ ਭਰੀ ਸੋਚ 'ਚ। ਕਹਿੰਦੇ ਬੜੀ ਤਰੱਕੀ ਹੋ ਰਹੀ, ਹੋ ਸਕਦਾ ਹੈ ਧਰਤੀ ਦੇ ਉੱਤੇ ਜਦੋਂ ਬਾਰਿਸ਼ ਪੈਂਦੀ ਉਹ ਮੀਂਹ ਦੀਆਂ ਕਣੀਆਂ ਦੀ ਵੀ ਗਿਣਤੀ ਕੋਈ ਕਰ ਲਵੇ। ਆਪਣਾ ਉਹਨਾਂ ਨੇ ਖਿਆਲ ਪ੍ਰਗਟ ਕੀਤਾ। ਕਹਿੰਦੇ ਹੋ ਸਕਦਾ ਹੈ, ਹੋ ਸਕਦਾ ਹੈ ਬਸੰਤ ਦੀ ਰੁੱਤ ਦੇ ਵਿੱਚ ਕਿੰਨੇ ਫੁੱਲ ਧਰਤੀ ਤੇ ਖਿੜੇ ਨੇ, ਇਹਨਾਂ ਦੀ ਵੀ ਗਿਣਤੀ ਕੋਈ ਕਰ ਲਵੇ। ਸੂਰਜ ਤੇ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਤੇ ਪੈ ਰਹੀਆਂ, ਕਹਿੰਦੇ ਹੋ ਸਕਦਾ ਇਹਨਾਂ ਦੀ ਵੀ ਗਿਣਤੀ ਹੋ ਜਾਵੇ। ਸਮੁੰਦਰ ਦੇ ਪੇਟ ਵਿੱਚ ਕਿੰਨੀਆਂ ਲਹਿਰਾਂ ਉੱਠਦੀਆਂ, ਸਮੁੰਦਰ ਵਿੱਚੋਂ ਕਿੰਨੀਆਂ ਤਰੰਗਾਂ ਉੱਠਦੀਆਂ, ਕਹਿੰਦੇ ਹੋ ਸਕਦਾ ਇਹਨਾਂ ਦੀ ਵੀ ਗਿਣਤੀ ਹੋ ਜਾਵੇ। ਪਰ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੇ ਗੁਣਾਂ ਦੀ ਗਿਣਤੀ ਕੋਈ ਵੀ ਨਹੀਂ ਕਰ ਸਕਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੁਹਾਡੇ ਗੁਣਾਂ ਦੀ ਗਿਣਤੀ ਇੰਪੋਸੀਬਲ ਗੱਲ, ਕੋਈ ਕਰ ਹੀ ਨਹੀਂ ਸਕਦਾ, ਕੋਈ ਕਰ ਹੀ ਨਹੀਂ ਸਕਦਾ। ਹਾਂਜੀ ਧੰਨ ਗੁਰੂ ਅਮਰਦਾਸ ਜੀ। ਧੰਨ ਗੁਰੂ ਅਮਰਦਾਸ ਜੀ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਹੋਏ ਬਣ ਆਵੇ। ਕੋਈ ਜਿੰਨਾ ਤੇਰੀ ਵਡਿਆਈ ਕਰ ਕਰਕੇ ਤੇਰੇ ਨਜ਼ਦੀਕ ਕੋਈ ਪਹੁੰਚੇਗਾ ਨਾ, ਉਹ ਪਹੁੰਚ ਕੇ ਵੀ ਤੇਰੇ ਨੇੜੇ ਤੇਰਾ ਅੰਤ ਨਹੀਂ ਪਾ ਸਕੇਗਾ। ਤੇਰੇ ਕੋਲ ਪਹੁੰਚ ਕੇ ਵੀ ਕਹੇਗਾ ਤੂੰ ਬੇਅੰਤ ਹੈ। ਹਾਂਜੀ ਅੰਤ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੜਾ ਪਿਆਰਾ ਜ਼ਿਕਰ ਸੁਣ ਲਓ, ਫਿਰ ਆਪਾਂ ਸਮਾਪਤੀ ਕਰਨੀ। ਸੁਣਿਓ ਧਿਆਨ ਨਾਲ, 7-8 ਮਿੰਟ ਬਸ ਟਿਕਾ ਮੈਨੂੰ ਦੇਣਾ ਅੰਦਰਲਾ। ਪਿਆਰ ਨਾਲ ਲਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਭਾਈ ਲੰਗਾਹ ਹੋਇਆ। ਭਾਈ ਲੰਗਾਹ ਜਨਮ ਤੋਂ ਹੀ ਲੰਗੜਾ ਸੀ। ਲੰਗ ਮਾਰ ਕੇ ਤੁਰਨਾ, ਸੋਟੀ ਦਾ ਆਸਰਾ ਲੈ ਕੇ ਇਹਨੇ ਤੁਰਨਾ, ਲੰਗੜਾ ਸੀ ਭਾਈ ਲੰਗਾਹ। ਉਹਦੇ ਅੰਦਰ ਬੜਾ ਪ੍ਰੇਮ ਸੀ ਗੁਰੂ ਅਮਰਦਾਸ ਪਾਤਸ਼ਾਹ ਸਾਈਂ ਦੇ ਪ੍ਰਤੀ, ਬੜਾ ਪ੍ਰੇਮ ਦਾ ਬੱਦਾ ਰੋਜ਼ ਆਪਣੇ ਪਿੰਡ ਤਲਵੰਡੀਆਂ ਗੋਇੰਦਵਾਲ ਸਾਹਿਬ ਤੋਂ ਤਕਰੀਬਨ 3 ਕੋਹ ਦੀ ਵਾਟ ਦੇ ਉੱਤੇ, 3 ਕੋਹ ਦੀ ਦੂਰੀ ਦੇ ਉੱਤੇ ਇਹਦਾ ਪਿੰਡ ਸੀ। ਇਹਨੇ ਰੋਜ਼ ਕਰਨਾ ਕੀ, ਸਹਾਰਾ ਲੈ ਕੇ ਤੁਰਨਾ ਲੱਕੜੀ ਦਾ, ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲਈ ਨਾ ਰੋਜ਼ ਦੁੱਧ ਦਹੀਂ ਲੈ ਕੇ ਆਉਣਾ, ਦਹੀਂ ਮਹਾਰਾਜ ਦੇ ਦਰਬਾਰ ਦੇ ਵਿੱਚ। ਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਇਹਦੇ ਨਾਲ ਇੰਨਾ ਪ੍ਰੇਮ ਕਰਦੇ ਸੀ, ਜਦੋਂ ਦਹੀਂ ਲਿਆਉਂਦਾ ਸੀ ਨਾ ਉਹਦੇ ਨਾਲ ਹੀ ਓਗਰਾ ਛਕਦੇ ਸੀ। ਜੋ ਮਹਾਰਾਜ ਨੇ ਛਕਣਾ ਹੁੰਦਾ ਸੀ ਨਾ ਪ੍ਰਸ਼ਾਦ, ਉਹ ਉਹਦੇ ਨਾਲ, ਇਹਦੇ ਦਹੀਂ ਨਾਲ ਹੀ ਛਕਣਾ ਮਹਾਰਾਜ ਨੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੜਾ ਪ੍ਰੇਮ ਇਹਦੇ ਅੰਦਰ ਮਹਾਰਾਜ ਦੇ ਪ੍ਰਤੀ, ਔਰ ਗੱਲ ਤੇ ਸਾਰੀ ਪ੍ਰੇਮ ਦੀ ਹੈ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਗੱਲ ਤੇ ਪ੍ਰੇਮ ਦੀ ਹੈ। ਪ੍ਰੇਮ ਪ੍ਰੇਮ ਕੀ ਪ੍ਰੇਮ ਪਰੇ ਮੈਂ, ਪ੍ਰੇਮ ਮੈਂ ਨੂੰ ਪਰੇ ਕਰ ਤੋਂ ਪ੍ਰੇਮ ਬਣ ਗਿਆ। ਪ੍ਰੇਮ ਕੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪ੍ਰੇਮ ਕੀ ਮੈਂ ਨੂੰ ਪਰੇ ਕੀਤਾ, ਉਹ ਬਣ ਗਿਆ ਪ੍ਰੇਮ। ਪਰੇ ਮੈਂ ਪ੍ਰੇਮ ਹੈ ਜੀ। ਪ੍ਰੇਮ ਕੀ ਜੋ ਇਧਰੋਂ ਇਸ਼ਾਰਾ ਹੋ ਗਿਆ ਨਾ, ਉਹਦੇ ਇਸ਼ਾਰੇ ਦੇ ਉੱਤੇ ਤੂੰ ਜਾਣ ਦੇਣ ਨੂੰ ਵੀ ਤਿਆਰ ਹੋ ਗਿਆ, ਪ੍ਰੇਮ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਕਰ ਕੀ ਰਿਹਾ ਉਹ ਨਹੀਂ ਵੇਖਣਾ, ਗੁਰੂ ਕਹਿ ਕੀ ਰਿਹਾ ਉਹ ਕਰਨਾ, ਉਹ ਪ੍ਰੇਮ ਹੈ। ਪ੍ਰੇਮ ਹੈ ਜੀ। ਇਹ ਪ੍ਰੇਮ ਦਾ ਵਧਾ। ਰੋਜ਼ ਮਹਾਰਾਜ ਦੇ ਲਈ ਦਹੀਂ ਲਿਆਉਣਾ, ਤੇ ਮਹਾਰਾਜ ਨੇ ਇਹਦੇ ਲਿਆਂਦੇ ਦਹੀਂ ਦੇ ਨਾਲ ਹੀ ਓਗਰਾ ਛਕਣਾ। ਜੋ ਮਹਾਰਾਜ ਨੇ ਪ੍ਰਸ਼ਾਦ ਛਕਣਾ, ਇਹਦੇ ਦਹੀਂ ਦੇ ਨਾਲ ਹੀ ਛਕਣਾ, ਦਹੀਂ ਦੇ ਨਾਲ।
ਤੇ ਕਈ ਸਾਲਾਂ ਤੋਂ ਨਾ ਇਹ ਰੂਟੀਨ ਚੱਲਦੀ ਆ ਰਹੀ, ਪ੍ਰੇਮ ਸਹਿਤ ਸੇਵਾ ਨਿਭਾਉਂਦਾ ਹੀ ਆ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਈ ਲੋਕ ਨਾ ਇਹਨੂੰ ਤਾਨਾ ਦਿੰਦੇ ਨੇ, ਤਾਨਾ ਤੂੰ ਗੁਰੂ ਨਾਲ ਪ੍ਰੇਮ ਕਰਦਾ ਹੈ ਜੀ, ਤੂੰ ਕਹਿੰਦਾ ਗੁਰੂ ਅਮਰਦਾਸ ਪੂਰੇ ਨੇ, ਸਮਰੱਥ ਨੇ, ਤੂੰ ਪ੍ਰੇਮ ਕਰਦਾ ਮਹਾਰਾਜ ਦੇ ਨਾਲ। ਪ੍ਰੇਮ ਤੇਰੀ ਉਹ ਲੰਗੜੀ ਲੱਤ ਕਿਉਂ ਨਹੀਂ ਠੀਕ ਕਰਦੇ? ਹੈਨੀ, ਲੰਗੜੀ ਲੱਤ ਕਿਉਂ ਨਹੀਂ ਠੀਕ ਕਰਦੇ? ਹੁਣ ਤੁਸੀਂ ਸਿਆਣੇ ਹੋ, ਜਿਹੜਾ ਤੇ ਅੰਦਰੋਂ ਜੁੜਿਆ ਪਿਆ ਨਾ, ਅੰਦਰੋਂ ਉਹਨੂੰ ਦੂਜੇ ਜਿੰਨੇ ਮਰਜ਼ੀ ਤਾਨੇ ਮੇਣੇ ਦਈ ਜਾਣ, ਜਿੰਨੇ ਮਰਜ਼ੀ ਕੋਈ ਤੋੜਨ ਵਾਲੇ ਆ ਜਾਣ, ਕੋਈ ਦੁਨੀਆ ਦੀ ਤਾਕਤ ਉਹਨੂੰ ਤੋੜ ਨਹੀਂ ਸਕਦੀ। ਉਹ ਆਪਣੀ ਭਗਤੀ ਦਾ ਰਾਹ ਨਹੀਂ ਕਦੀ ਛੱਡਦੇ। ਤੇਰੀ ਭਗਤ ਨਾ ਛੋਡੋ, ਭਾਵੇਂ ਲੋਕ ਹੱਸੇ, ਭਾਵੇਂ ਲੋਕ ਤਾਨੇ ਦੇਣ, ਭਾਵੇਂ ਹੱਸਣ, ਭਾਵੇਂ ਜੋ ਮਰਜ਼ੀ ਕਹਿਣ, ਜਿਹੜਾ ਅੰਦਰੋਂ ਜੁੜਿਆ ਉਹ ਕਦੀ ਟੁੱਟਦਾ ਨਹੀਂ। ਟੁੱਟਦਾ ਉਹ ਹੀ ਹੈ ਜਿਹੜਾ ਅੰਦਰੋਂ ਅਜੇ ਨਹੀਂ ਜੁੜਿਆ। ਉਹ ਦੁਨੀਆ ਦੀਆਂ ਗੱਲਾਂ 'ਚ ਆ ਜਾਂਦਾ, ਪਰਵਾਹ ਕਰਨ ਲੱਗ ਪੈਂਦਾ। ਅੱਛਾ ਮੈਂ ਗਾਤਰਾ ਪਾੜਿਆ, ਮੇਰੇ ਮਿੱਤਰ ਦੋਸਤ ਹੁਣ ਕਹਿੰਦੇ ਤੂੰ ਸਾਡੇ ਨਾਲ ਬਹਿ ਨਹੀਂ ਸਕਦਾ। ਉਹ ਕਹਿੰਦੇ ਚੰਗਾ ਜੀ, ਮਿੱਤਰਾਂ ਨੂੰ ਕੀ ਨਾਰਾਜ਼ ਕਰਨਾ, ਗਾਤਰੇ ਕਿੱਲੀ ਨਾਲ ਟੰਗਦੇ ਨੇ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆ ਚੀਜ਼ਾਂ ਦੀ ਪਰਵਾਹ ਉਹ ਹੀ ਕਰਦਾ ਅਜੇ ਜਿਹੜਾ ਥੱਲੜੇ ਲੈਵਲ ਤੇ ਆ, ਜਿਹੜਾ ਅੰਦਰੋਂ ਨਹੀਂ ਜੁੜਿਆ। ਜਿਹੜਾ ਅੰਦਰੋਂ ਜੁੜ ਜਾਂਦਾ ਹੈ ਨਾ ਪਿਆਰਿਓ, ਉਹ ਤੇ ਮਰਨਾ ਮਨਜ਼ੂਰ ਕਰਦਾ, ਗੁਰੂ ਨੂੰ ਛੱਡਣਾ ਮਨਜ਼ੂਰ ਨਹੀਂ ਕਰਦਾ। ਸੱਚਾਈ ਹੈ, ਸੱਚਾਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹਦੀ ਭਗਤੀ ਵਿੱਚ ਰੱਤਾ ਵੀ ਫਰਕ ਨਹੀਂ ਪੈਂਦਾ। ਜੋ ਮਰਜ਼ੀ ਲੋਕੀ ਕਹੀ ਜਾਂਦੇ, ਉਹ ਕਹਿੰਦਾ ਕਹੀ ਚੱਲੋ, ਤੁਹਾਡਾ ਕੰਮ ਹੈ ਕਹਿਣਾ, ਤੁਸੀਂ ਕਹੀ ਜਾਣਾ। ਤੁਹਾਡੇ ਕਰਮ ਤੁਹਾਡੇ ਨਾਲ, ਮੇਰਾ ਕਰਮ ਮੇਰੇ ਨਾਲ, ਤੁਸੀਂ ਜੋ ਮਰਜ਼ੀ ਕਹੀ ਚੱਲੋ। ਭਗਤੀ 'ਚ ਰੱਤਾ ਵੀ ਫਰਕ ਨਹੀਂ ਪਿਆ। ਤੇ ਇੱਕ ਦਿਨ ਹੋਇਆ ਪਤਾ ਕੀ, ਦਹੀਂ ਲੈ ਕੇ ਆ ਰਿਹਾ ਸੀ ਗੋਇੰਦਵਾਲ ਸਾਹਿਬ, ਤੇ ਪਿੰਡ ਦਾ ਜਿਹੜਾ ਚੌਧਰੀ ਹੈ ਨਾ, ਚੌਧਰੀ ਨੇ ਨਾ ਜਿਸ ਸੋਟੀ ਦੇ ਆਸਰੇ ਨਾਲ ਇਹ ਤੁਰਦਾ ਹੈ ਨਾ, ਉਹ ਸੋਟੀ ਖੋਲੀ, ਉਹ ਡਾਂਗ ਖੋਲੀ ਤੇ ਮਖੌਲ ਕਰਨ ਲੱਗ ਪਿਆ। ਜ਼ੋਰ ਦੀ ਧੱਕਾ ਵੀ ਮਾਰਿਆ। ਜਦੋਂ ਧੱਕਾ ਮਾਰਿਆ ਤੇ ਉਹ ਜਿਹੜਾ ਦਹੀਂ ਸੀ ਨਾ, ਦਹੀਂ ਵੀ ਡੁੱਲ ਗਿਆ। ਸੁਣਨ ਵਾਲੀ ਗੱਲ ਜੇ, ਤੇ ਤਾਨਾ ਇਹਨੇ ਵੀ ਚੌਧਰੀ ਨੇ ਉੱਚੀ ਸਾਰੀ ਮਾਰਤਾ ਡਾਂਗ ਖੋ ਕੇ। ਕਹਿੰਦਾ ਰੋਜ਼ ਜਾਣਾ ਗੁਰੂ ਅਮਰਦਾਸ ਕੋਲ, ਰੋਜ਼ ਜਾਣਾ ਤੂੰ ਦਹੀਂ ਲੈ ਕੇ ਗੁਰੂ ਅਮਰਦਾਸ ਦੇ ਕੋਲ। ਤੁਮਰੀ ਟਾਂਗ ਸਾਬਤ ਨਹੀਂ ਕਰੇ, ਤੂੰ ਆਵਤ ਜਾਵਤ ਕਾਹੇ ਮਰੇ। ਤੂੰ ਆਪਣਾ ਸਰੀਰ ਐਵੇਂ ਮਿਹਨਤਾਂ ਲਾ ਕੇ ਔਖਾ ਹੋ ਕੇ ਗੁਰੂ ਵੱਲ ਜਾਣਾ ਹੈ, ਤੇਰੀ ਟੰਗ ਤੇ ਉਹ ਤੇਰੀ ਲੱਤ ਤੇ ਸਾਬਤ ਕਰ ਨਹੀਂ ਪਾਏ ਅਜੇ ਤੱਕ, ਤੇਰੀ ਲੱਤ ਤੇ ਠੀਕ ਨਹੀਂ ਕਰ ਪਾਏ, ਕਿਉਂ ਜਾਣਾ ਉੱਥੇ? ਹੁਣ ਪਿਆਰਿਓ, ਇਹਦੇ ਅੰਦਰ ਤੇ ਕੋਈ ਗੱਲ ਨਾ ਆਈ। ਲੱਕੜੀ ਉਹ ਤੇ ਡਾਂਗ ਉਹਨੇ ਸੁੱਟ ਦਿੱਤੀ ਸੀ ਚੌਧਰੀ ਨੇ, ਇਹਨੇ ਹੋਰ ਕੋਈ ਲੱਕੜੀ ਫੜੀ, ਆਸਰਾ ਲੈ ਕੇ ਮਸਾਂ ਬੜੀ ਮੁਸ਼ਕਲ ਦੇ ਨਾਲ ਪਹੁੰਚਿਆ ਜੀ ਗੋਇੰਦਵਾਲ ਸਾਹਿਬ। ਤੇ ਜਦ ਗੁਰੂ ਜੀ ਦੇ ਅੱਗੇ ਥਾਲ ਆਇਆ ਨਾ ਉਗਰੇ ਦਾ, ਤੇ ਦਹੀਂ ਹੋਰ ਕਿਧਰੋਂ ਮੰਗਵਾ ਕੇ ਨਾਲ ਰੱਖ ਦਿੱਤਾ। ਮਾਰਾ ਸ਼ੱਕਦੇ ਨਹੀਂ ਅੱਜ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦਹੀਂ ਹੋਰ ਕਿਧਰੋਂ ਆਇਆ? ਇਹਦਾ ਦਹੀਂ ਤੇ ਹੈ ਨਹੀਂ ਸੀ, ਦਹੀਂ ਹੋਰ ਕਿਧਰੋਂ ਆਇਆ? ਮਹਾਰਾਜ ਪ੍ਰਸ਼ਾਦ ਨਾ ਛਕਣ ਤੇ ਨਾਲ ਮਹਾਰਾਜ ਨੇ ਪ੍ਰਸ਼ਾਦ ਸਾਈਡ ਤੇ ਰੱਖਿਆ, ਤੇ ਇਹਦੇ ਕੋਲੋਂ ਦੇਰੀ ਨਾਲ ਆਉਣ ਦਾ ਕਾਰਨ ਪੁੱਛਦੇ ਨੇ। ਤੇ ਇਹਨੇ ਫਿਰ ਨਿਮਰਤਾ ਨਾਲ, ਕੋਈ ਉਲੰਭਾ ਨਹੀਂ, ਉਲੰਭਾ ਨਹੀਂ। ਜਿਹੜਾ ਪਿਆਰ ਵਾਲਾ ਉਹ ਉਲੰਭੇ ਨਹੀਂ ਦਿੰਦਾ, ਹਰ ਹਾਲ ਵਿੱਚ ਸ਼ੁਕਰ ਕਰਦਾ। ਸ਼ੁਕਰ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਸਾਰੇ ਕਹੋ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਮਹਾਰਾਜ ਕਹਿੰਦੇ ਦੇਰੀ ਨਾਲ ਕਿਉਂ ਆਇਆ? ਇਹਨੇ ਕੋਈ ਉਲੰਭੇ ਦੇ ਰੂਪ 'ਚ ਨਹੀਂ, ਨਿਮਰਤਾ ਦੇ ਵਿੱਚ ਸਾਰੀ ਗੱਲ ਦੱਸੀ। ਮਹਾਰਾਜ ਇਦਾਂ ਪਿੰਡ ਦੇ ਚੌਧਰੀ ਨੇ ਮੇਰੇ ਨਾਲ ਇਦਾਂ ਕੀਤਾ, ਨਾਲ ਤੁਹਾਡੇ ਵੱਲ ਉਂਗਲੀ ਕੀਤੀ ਕਿ ਤੂੰ ਜਾਣਾ ਉੱਥੇ, ਉਹ ਤੇਰੀ ਟੰਗ ਕਿਉਂ ਨਹੀਂ ਠੀਕ ਕਰਦੇ, ਲੱਤ ਕਿਉਂ ਨਹੀਂ ਠੀਕ ਕਰਦੇ? ਤੇ ਮਹਾਰਾਜ ਆ ਗਏ ਜੀ ਮੌਜ ਵਿੱਚ, ਦਇਆ ਦੇ ਖਾਤੇ ਵਿੱਚ। ਹੈ ਜੀ, ਦਇਆ ਦੇ ਖਾਤੇ ਵਿੱਚ ਆ ਕੇ ਪਤਾ ਕੀ ਫਰਮਾਉਂਦੇ? ਕਹਿੰਦੇ ਜਾ ਸ਼ਾਹ ਹੁਸੈਨ ਕੋਲ ਲਾਹੌਰ, ਉਹ ਤੇਰੀ ਲੱਤ ਠੀਕ ਕਰ ਦੇਗਾ। ਹੁਣ
ਮਹਾਰਾਜ ਦਾ ਬਚਨ ਮੰਨ ਕੇ ਆ ਗਏ ਜੀ ਸ਼ਾਹ ਹੁਸੈਨ ਦੇ ਕੋਲ ਲਾਹੌਰ। ਤੇ ਜਦੋਂ ਪਹੁੰਚੇ ਨਾ ਤੇ ਉਹਨਾਂ ਨੇ ਆਉਣ ਦਾ ਕਾਰਨ ਪੁੱਛਿਆ, ਬਈ ਤੁਸੀਂ ਕਿੱਧਰ ਆਏ? ਭਾਈ ਲੰਗਾਹਾ ਜੀ ਤੁਸੀਂ ਕਿੱਧਰ? ਤੇ ਸਾਰੀ ਗੱਲ ਦੱਸੀ। ਇਦਾਂ ਮਹਾਰਾਜ ਨੇ ਤੁਹਾਡੇ ਵੱਲ ਭੇਜਿਆ। ਉਹਨਾਂ ਨੂੰ ਥੋੜਾ ਗੁੱਸਾ ਚੜ ਗਿਆ, ਗੁੱਸਾ ਤੇ ਕੀਤਾ ਕਿ ਡੰਡਾ ਫੜਿਆ ਹੱਥ ਦੇ ਵਿੱਚ ਤੇ ਡੰਡੇ ਨਾਲ ਨਾ ਇਹਨੂੰ ਮਾਰਨਾ ਸ਼ੁਰੂ ਕਰਤਾ ਭਾਈ ਲੰਗਾਹੇ ਨੂੰ। 2 ਡੰਡੇ ਜਦੋਂ ਵੱਜੇ ਨਾ, ਹੁਣ ਡੰਡਿਆਂ ਤੋਂ ਜਾਨ ਬਚਾਉਣ ਲਈ ਇੱਕਦਮ ਭੱਜਿਆ। ਜਦੋਂ ਭੱਜਿਆ ਕੀ ਵੇਖਦਾ, ਓਹੋ ਮੇਰੇ ਕੋਲੋਂ ਤੇ ਤੁਰਨਾ ਔਖਾ ਸੀ, ਲੱਤ ਲੰਗੜੀ ਸੀ ਮੇਰੀ, ਮੇਰੇ ਕੋਲੋਂ ਤੁਰਿਆ ਨਹੀਂ ਸੀ ਜਾਂਦਾ, ਇਹ ਤੇ ਮੈਂ ਭੱਜਣ ਲੱਗ ਪਿਆ ਵਾਂ। ਵਾਹਿਗੁਰੂ ਜੀ। ਲੱਤ ਤੇ ਮੇਰੀ ਟੁੱਟੀ ਹੋਈ ਸੀ, ਇਹ ਲੱਤ ਤੇ ਮੇਰੀ ਸਾਬਤ ਹੋ ਗਈ, ਸਾਬਤ ਟੁੱਟੀ ਲੱਤ ਮੇਰੀ ਠੀਕ ਹੋ ਗਈ। ਤੇ ਜਦੋਂ ਇਹਨੇ ਵੇਖਿਆ ਨਾ ਮੇਰੀ ਲੱਤ ਸਾਬਤ ਹੋ ਗਈ ਤੇ ਫਿਰ ਆਇਆ ਸ਼ਾਹ ਹੁਸੈਨ ਦੇ ਕੋਲ ਤੇ ਪੈਰੀ ਪੈ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਬੜੀ ਕਿਰਪਾ ਤੁਸੀਂ ਮੇਰੇ ਤੇ ਕੀਤੀ। ਸ਼ਾਹ ਹੁਸੈਨ ਨੂੰ ਕਹਿੰਦਾ ਬੜੀ ਕਿਰਪਾ ਕੀਤੀ। ਤੇ ਸ਼ਾਹ ਹੁਸੈਨ ਨੇ ਪਤਾ ਕੀ ਕਿਹਾ, ਕਹਿੰਦੇ ਸੁਣ ਲੰਗਾਹਾ, ਕਰਨ ਕਰਾਵਨ ਔਰ ਹੈ ਜੀ, ਕਰਨ ਕਰਾਵਨ ਔਰ ਹੈ। ਤੂੰ ਮਤ ਸਮਝੀ ਕਿ ਮੇਰਾ ਕੋਈ ਚਮਤਕਾਰ ਹੋਇਆ, ਮੈਂ ਕੋਈ ਏਦਾਂ ਕੀਤਾ, ਕਰਨ ਕਰਾਵਨ ਔਰ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਜੀ। ਗੁਰੂ ਅਮਰਦਾਸ ਜੀ ਨੇ ਤੇਰੇ ਤੇ ਕਿਰਪਾ ਕੀਤੀ, ਉਹਨਾਂ ਦੇ ਚਰਨ ਫੜ, ਉਹ ਨਿਮਰਤਾ ਦੇ ਪੁੰਜ ਨੇ ਤੇ ਮੇਰੇ ਵਰਗੇ ਕਰੋੜਾਂ ਹੀ ਉਹਨਾਂ ਦੇ ਦਾਸ ਨੇ, ਉਹਨਾਂ ਦੇ ਬੂਹੇ ਤੇ ਰੁਲਦੇ ਨੇ ਜੀ। ਕਿਰਪਾ ਕਰਨ ਵਾਲੇ ਤੇ ਉਹ ਹੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਅੰਦਰ ਗੁਰੂ ਤੋਂ ਇਲਾਵਾ ਕਿਸੇ ਦੂਜੇ ਪ੍ਰਤੀ ਵਿਸ਼ਵਾਸ ਨਾ ਬਣਾਈ ਤੇ ਮੇਰੀ ਵੀ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰੀ। ਹੈ ਜੀ। ਦੇਖੋ ਕਈ ਲੋਕ ਨਾ ਅੱਜ ਕਿੰਤੂ ਪਰੰਤੂ ਕਰਦੇ ਨੇ, ਕਰਾਮਾਤ 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 ਕਰਾਮਾਤ। ਉਹ ਪਿਆਰਿਓ, ਗੁਰੂ ਨਾਨਕ ਦੇ ਘਰ ਵਿੱਚ ਰੋਜ਼ਾਨਾ ਹੀ ਕਰਾਮਾਤਾਂ ਵਰਤਦੀਆਂ ਸੀ, ਵਰਤਦੀਆਂ ਨੇ, ਵਰਤਦੀਆਂ ਹੀ ਰਹਿਣੀਆਂ ਨੇ। ਸਤਿ ਸ੍ਰੀ ਅਕਾਲ। ਕਰਾਮਾਤ ਵਿਖਾਉਣੀ ਜਾਣ ਬੁੱਝ ਕੇ ਮਹਾਰਾਜ ਨੇ ਉਹ ਮਨਾਹੀ ਕੀਤੀ ਹੈ। ਔਰੰਗਜ਼ੇਬ ਨੇ ਜਦੋਂ ਕਿਹਾ ਗੁਰੂ ਤੇਗ ਬਹਾਦਰ ਜੀ ਨੂੰ, ਜਾਂ ਤੇ ਸਿਰ ਕਲਮ ਕਰਾ ਲਓ, ਜਾਂ ਸਾਡੀ ਗੱਲ ਮੰਨ ਲਓ, ਤੇ ਜਾਂ ਫਿਰ ਜਾਂ ਸਾਡਾ ਧਰਮ ਕਬੂਲ ਕਰੋ, ਤੇ ਜਾਂ ਕਰਾਮਾਤ ਵਿਖਾਓ। ਪਰ ਕਹਿੰਦੇ ਕਰਾਮਾਤ ਜਾਣ ਬੁੱਝ ਕੇ ਵਿਖਾਉਣੀ, ਉਹ ਕਹਿ ਰਹੇ ਪਰ ਉਦਾਂ ਤੇ ਨਿਤਾ ਪ੍ਰਤੀ ਵਰਤਦੀਆਂ। ਜੇ ਭੈਣ ਨਾਨਕੀ ਸੁਲਤਾਨਪੁਰ ਬੈਠੀ ਯਾਦ ਕਰਦੀ, ਬਾਬਾ ਕਿੱਥੇ ਹੁੰਦਾ ਸੀ ਵੀਰਾ, ਮੈਂ ਅੱਖ ਖੋਲਾਂਗੀ ਪਹਿਲੇ ਕਿ ਪਹਿਲੇ ਆ ਕੇ ਪ੍ਰਸ਼ਾਦਾ ਛਕੇਗਾ, ਪਰ ਮਿੰਟਾਂ ਸਕਿੰਟਾਂ 'ਚ ਪਹੁੰਚ ਜਾਂਦੇ। ਕਰਾਮਾਤ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਚੁਪਹਿਰਾ ਸੰਗਤਾਂ ਕੱਟਦੀਆਂ ਨੇ ਲੱਖਾਂ ਦੀ ਗਿਣਤੀ 'ਚ। ਮੁਰਾਦਾਬਾਦ ਵਾਲਿਓ, ਇਹ ਮੇਰੀ ਬੇਨਤੀ ਜੀ, ਇੱਥੇ ਅਜੇ ਚੁਪਹਿਰੇ ਨਹੀਂ ਨਾ ਸ਼ੁਰੂ ਹੋਏ, ਹਰ ਐਤਵਾਰ ਕਰਦੇ ਹੋ। ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਬਹਿ ਜਿਆ ਕਰੋ। 5 ਜਪਜੀ ਸਾਹਿਬ, 2 ਚੌਪਈ ਸਾਹਿਬ ਤੇ 1 ਸੁਖਮਨੀ ਸਾਹਿਬ। ਇੰਨਾ ਕੁ ਚੁਪਹਿਰਾ 3-4 ਘੰਟਿਆਂ ਦਾ ਰੱਖੋ ਹਰ ਐਤਵਾਰ। ਕੋਈ ਵਹਿਮ ਭਰਮ ਨਹੀਂ ਹੁੰਦਾ ਕਿ ਐਤਵਾਰ ਹੀ ਕਿਉਂ, ਸੋਮਵਾਰ ਕਰ ਲਓ, ਪਰ ਐਤਵਾਰ ਤਾਂ ਰੱਖਿਆ ਜਾਂਦਾ ਹੈ ਕਿ ਛੁੱਟੀ ਦਾ ਦਿਨ ਹੁੰਦਾ, ਸਾਰੇ ਇਕੱਠੇ ਹੋ ਜਾਂਦੇ ਨੇ ਉਸ ਦਿਨ। ਚੁਪਹਿਰੇ ਸ਼ੁਰੂ ਕਰੋ। ਇੱਥੇ ਵੀ ਬਾਬਾ ਦੀਪ ਸਿੰਘ ਜੀ ਦੇ ਨਾਮ ਵਿੱਚ ਏਡੀ ਤਾਕਤ ਹੈ। ਜਿਹੜਾ ਚੁਪਹਿਰੇ ਕੱਟਦਾ ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਦੇ ਇੱਕ ਘਰ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਦੁੱਖਾਂ ਨੂੰ ਕੱਟਦੇ ਨੇ। ਤੇ ਇਹੋ ਜੇ ਮੈਂ ਤੁਹਾਨੂੰ ਵਿਖਾ ਸਕਦਾ ਚੁਪਹਿਰੇ ਦੀਆਂ ਕਰਾਮਾਤਾਂ। ਡਾਕਟਰਾਂ ਨੇ ਕਹਿਤਾ ਬੰਦਾ 10 ਦਿਨ ਨਹੀਂ ਜੀ ਸਕਦਾ, 10 ਦਿਨ। ਅੱਜ 10-10 15-15 ਸਾਲ ਹੋ ਗਏ ਉਹ ਭੱਜੇ ਫਿਰਦੇ ਨੇ। ਡਾਕਟਰ ਕਹਿੰਦੇ ਇਹਨੂੰ ਕੈਂਸਰ ਹੈ। ਬਾਬਾ ਦੀਪ ਸਿੰਘ ਦੇ ਦਰ ਦੇ ਉੱਤੇ ਜਾ ਕੇ ਚੁਪਹਿਰਾ ਕੱਟਦੇ, ਬਾਬਾ ਕਹਿੰਦਾ ਕੈਂਸਰ ਨਹੀਂ, ਇਹ ਤੇ ਕੈਂਸਲ ਹੈ। ਸਤਿ ਸ੍ਰੀ ਅਕਾਲ। ਇਹ ਤੇ ਕੈਂਸਰ ਨਹੀਂ, ਇਹ ਤੇ ਕੈਂਸਰ ਹੋ ਗਿਆ, ਕੈਂਸਰ। ਨਿਤਾ ਪ੍ਰਤੀ ਕਰਾਮਾਤਾਂ ਤੁਹਾਡੇ ਸਾਹਮਣੇ ਕਈ ਵਾਰੀ ਉਹ ਚੀਜ਼ਾਂ ਆਉਂਦੀਆਂ ਹੋਣਗੀਆਂ। ਹਰਮੰਦਰ ਸਾਹਿਬ ਇਸ਼ਨਾਨ ਕੀਤਾ, ਜੋਤ ਆ ਗਈ ਅੱਖਾਂ ਦੀ। ਕੋਈ ਜੰਮੂ ਦਾ ਬੱਚਾ ਉਹ ਗਿਆ ਵੀਲ ਚੇਅਰ ਤੇ ਆਇਆ ਆਪਣੇ ਪੈਰਾਂ ਦੇ ਉੱਤੇ। ਕਰਾਮਾਤਾਂ ਤੇ ਨਿਤਾ ਪ੍ਰਤੀ ਵਰਤਦੀਆਂ ਨੇ। ਹਾਂ ਹੁਣ ਮੰਨ ਲਓ ਮੇਰੇ ਕੋਲ ਕੋਈ ਤਾਕਤ ਹੈ, ਐਗਜ਼ਾਮਪਲ ਦੇ ਰਹੇ ਹਾਂ ਤੇ ਤੁਹਾਡੇ ਚਰਨਾਂ ਦੀ ਧੂੜੀ ਵੀ ਨਹੀਂ, ਮੈਂ ਕਿ ਐਗਜ਼ਾਮਪਲ ਦੇ, ਤੁਸੀਂ ਤੁਹਾਡੀ ਗੱਲ ਕਰਦਾ, ਤੁਹਾਡੇ ਵਿੱਚ ਕੋਈ ਹੈ ਕਮਾਈ ਕਰ ਰਿਹਾ, ਬੰਦਗੀ ਕਰਦਾ, ਉਹਦੇ ਕੋਲ ਤਾਕਤ ਆ ਗਈ,
ਤਾਕਤ ਆ ਗਈ, ਉਸ ਤਾਕਤ ਦਾ ਮਿਸਯੂਜ਼ ਕਰਨਾ ਸ਼ੁਰੂ ਕਰਤਾ। ਇੱਕ ਦਾ ਸਵਾਰਿਆ, ਦੂਜੇ ਦਾ ਵਿਗਾੜਤਾ। ਅੱਛਾ ਤੇਰਾ ਆਹ ਕਰਤਾ, ਤੇਰਾ ਆਹ ਕਰਤਾ। ਇਦਾਂ ਚੀਜ਼ਾਂ, ਆਹ ਕਰਾਮਤ, ਆਹ ਚੀਜ਼ਾਂ ਗਲਤ ਨੇ, ਜਾਣ ਬੁੱਝ ਕੇ ਕਰਨੀਆਂ। ਸਹਿਜੇ ਤੇ ਰੋਜ਼ ਹੀ ਵਰਤ ਰਹੀਆਂ ਨੇ, ਸਹਿਜੇ ਤੇ ਕਰਾਮਾਤਾਂ ਰੋਜ਼ ਹੀ ਵਰਤਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਜੀ। ਵਰਤਦੀਆਂ ਹੀ ਰਹਿਣੀਆਂ ਨੇ, ਵਰਤਦੀਆਂ। ਜਦੋਂ ਗੁਰਬਾਣੀ ਦਾ ਉਹ ਟਾਸਰਾ ਲੈਂਦੇ ਹੋ ਨਾ, ਕਰਾਮਾਤਾਂ ਤੁਹਾਡੇ ਨਾਲ ਵਰਤਣ ਲੱਗ ਪੈਂਦੀਆਂ ਨੇ, ਆਮ ਬੰਦੇ ਨਾਲ ਵਰਤਣ ਲੱਗ ਪੈਂਦੀਆਂ ਨੇ। ਕੋਈ ਫੁਰਨਾ ਸੋਚਦਾ, ਫੁਰਨੇ ਪੂਰੇ ਹੋਣ ਲੱਗ ਪਏ। ਕਰਾਮਾਤਾਂ ਤੇ ਨਿਤਾ ਪ੍ਰਤੀ ਵਰਤਦੀਆਂ। ਅੱਜ ਇਹ ਭਾਈ ਲੰਗਾਹੇ ਦੀ ਟੰਗ ਠੀਕ ਹੋਈ ਏ, 1 ਮਿੰਟ 'ਚ ਉਹ ਡੰਡੇ ਮਾਰਦਾ, ਉਹ ਭੱਜਦਾ। ਜਨਮ ਤੋਂ ਜਿਹੜਾ ਲੰਗੜਾ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਉਹ ਸਾਬਤ ਹੋ ਗਈ ਟੰਗ। ਕਰਾਮਾਤ ਨਹੀਂ, ਜਾਣ ਬੁੱਝ ਕੇ ਵਿਖਾਉਣੀ ਗਲਤ ਗੱਲ ਹੈ ਕਰਾਮਾਤ। ਪਰ ਸਹਿਜੇ ਤੇ ਰੋਜ਼ ਵਰਤਦੀਆਂ ਤੇ ਵਰਤਦੀਆਂ ਹੀ ਰਹਿਣੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਭਾਈ ਲੰਗਾਹਾ ਪਹੁੰਚਿਆ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ, ਮਹਾਰਾਜ ਨੂੰ ਸਾਰੀ ਗੱਲ ਦੱਸੀ। ਮਹਾਰਾਜ ਨੇ ਹੋਰ ਕਿਰਪਾ ਕੀਤੀ, ਸਮਾਂ ਪਾ ਕੇ ਇਹ ਪਿੰਡ ਦਾ ਚੌਧਰੀ ਬਣਿਆ। ਤੇ ਗੁਰੂ ਅਰਜਨ ਦੇਵ ਜੀ ਦੇ 5 ਅਨੰਨ ਸਿੱਖਾਂ ਵਿੱਚੋਂ ਇੱਕ ਭਾਈ ਲੰਗਾਹਾ ਵੀ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਨੇ ਇੰਨੀ ਸੇਵਾ ਕੀਤੀ। ਇਹਦਾ ਪੁੱਤਰ ਸਿਕੰਦਰ, ਉਹਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਸੇਵਾ ਕੀਤੀ। ਤੇ ਇਸੇ ਭਾਈ ਲੰਗਾਹੇ ਦੀ ਕੁਲ ਦੇ ਵਿੱਚੋਂ ਪਿਆਰਿਓ ਮਾਤਾ ਭਾਗੋ ਜੀ, ਜਿਨ੍ਹਾਂ ਨੂੰ ਮਾਤਾ ਭਾਗ ਕੌਰ ਜੀ ਵੀ ਕਹਿੰਦੇ ਹੋ, ਜਿਨ੍ਹਾਂ ਨੇ ਗੁਰੂ ਤੋਂ ਬੇਮੁਖ ਹੋਏ। ਉਹ 40 ਸਿੰਘ ਜਿਨ੍ਹਾਂ ਨੇ ਬਿਦਾਵਾ ਲਿਖਤਾ ਸੀ ਨਾ ਕਿ ਮਹਾਰਾਜ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ 40 ਸਿੱਖਾਂ ਨੂੰ ਵੀ ਗੁਰੂ ਦੇ ਸਨਮੁਖ ਕਰਵਾਇਆ। ਉਹ ਮਾਈ ਭਾਗੋ ਵੀ ਇਹਨਾਂ ਦੀ ਕੁਲ ਵਿੱਚੋਂ ਹੋਈ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਯਾਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੜੇ ਵੱਡੇ ਜੇ ਗੁਰੂ ਅਮਰਦਾਸ ਪਾਤਸ਼ਾਹ, ਜਿਨ੍ਹਾਂ ਦਾ ਆਗਮਨ ਪੁਰਬ ਤੁਸੀਂ ਮਨਾ ਰਹੇ ਹੋ। ਸਭ ਕੁਝ ਉਹਨਾਂ ਦੇ ਘਰ ਵਿੱਚ, ਸਾਰੀਆਂ ਬਖਸ਼ਿਸ਼ਾਂ ਨੇ ਉਹਨਾਂ ਦੇ ਘਰ ਦੇ ਵਿੱਚ। ਬਸ ਉਹ ਬਖਸ਼ਿਸ਼ਾਂ ਮਿਲਦੀਆਂ ਉਹਨਾਂ ਨੂੰ ਨੇ ਜਿਹੜੇ ਨਿਮਰਤਾ ਦੇ ਨਾਲ ਉਹਨਾਂ ਦਾ ਪੱਲਾ ਫੜ ਕੇ ਰੱਖਦੇ ਨੇ। ਗੁਰੂ ਮਿਹਰ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ। ਕੀਰਤਨ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਮੈਂ ਰੋਜ਼ ਸੰਗਤ ਨੂੰ ਕਹਿੰਦਾ ਅੰਮ੍ਰਿਤਸਰ ਆਓ, ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਦਿੱਤੇ ਦਸਵੰਧ ਨਾਲ ਸਕੂਲ ਚੱਲ ਰਿਹਾ। CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ, ਔਰ ਬਿਲਕੁਲ ਥੋੜੀਆਂ ਜੀਆਂ ਫੀਸਾਂ। ਬਾਹਰ CBSE ਸਕੂਲਾਂ ਦੇ ਰੇਟ ਪਤਾ ਕਰਕੇ ਫਿਰ ਉੱਥੇ ਆਇਓ, ਫਿਰ ਆਪੇ ਪਤਾ ਲੱਗ ਜਾਏਗਾ ਤੁਹਾਡਾ ਦਸਵੰਧ ਕਿੱਥੇ ਜਾ ਰਿਹਾ। ਉੱਥੇ ਹਸਪਤਾਲ ਚੱਲ ਰਿਹਾ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ, ਔਰ ਇੱਕੋ ਛੱਤ ਥੱਲੇ ਸਾਰੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਨਾਲ ਖੂਨ ਦੀ ਜਾਂਚ, ਅੱਖਾਂ ਦੇ ਇਲਾਜ, ਨਾਲ ਮਹਾਰਾਜ ਦੀ ਕਿਰਪਾ ਨਾਲ ਦੰਦਾਂ ਦੇ, ਇੱਕੋ ਛੱਤ ਥੱਲੇ ਸਾਰੇ ਇਲਾਜ ਬਿਲਕੁਲ ਲਾਗਤ ਮੁੱਲ ਨਾਲ। ਤੇ ਨਾਲ ਹੀ ਬਾਬੇ ਨਾਨਕ ਦੀ ਰਸੋਈ, 2500 ਤੋਂ ਪ੍ਰੇਮੀ ਵੱਧ ਰੋਜ਼ ਲੰਗਰ ਛਕਦੇ ਨੇ। ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰੋਂ ਘਰੀ ਪਹੁੰਚਾਉਣ ਦੀ ਸੇਵਾ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ ਜਿਸ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਨਾਲ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੀ ਸੇਵਾ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਕੋਰਸ ਹੈ ਗੁਰਮਤ ਦਾ, ਉਹ ਸੇਵਾ। ਨਾਲ ਦੇ ਪਾਸੇ ਜੀ ਦੇ ਪ੍ਰਵਾਨ ਪਾਰਕ ਬਣ ਰਿਹਾ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਗੁਰਦੁਆਰਾ ਸਾਹਿਬ, ਵੱਡੀ ਸਰਾਂ, ਨਾਲ ਵੱਡਾ ਦੀਵਾਨ ਹਾਲ। ਇਹ ਜਿੰਨੀ ਮਾਇਆ ਤੁਸੀਂ ਦਿੱਤੀ ਜਾਂ ਦਿੰਦੇ, ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਨਾਲ ਜੋ ਸਕੈਨਰ ਚੱਲ ਰਿਹਾ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਕੋਈ ਵੀ ਕਿਸੇ ਦਾ ਵੀ ਮਨ ਬਣੇ ਸੇਵਾ 'ਚ ਹਿੱਸਾ ਪਾਉਣ ਦਾ, ਉਹ ਤੁਸੀਂ ਸਕੈਨ ਕਰ ਸਕਦੇ ਹੋ। QR ਕੋਡ ਲਾਈਵ ਚੱਲਦੇ ਆਂ ਤੇ ਤੁਹਾਡਾ ਦਿਲ ਕਰਦਾ ਸੇਵਾ 'ਚ ਹਿੱਸਾ ਪਾਉਣ ਦਾ, ਤੇ ਤੁਰੰਤ ਪਾਸ, ਕਿਉਂਕਿ ਤੁਰੰਤ ਦਾਨ ਮਹਾਪੁੰਨ। ਕਈ ਵਾਰੀ ਇੱਕਦਮ ਜੋ ਦਿਲ ਕਰਦਾ ਦਾਨ ਕਰਨ ਦਾ, ਬਾਅਦ ਚੋਂ ਫਿਰ ਕਲਯੁਗ ਘੇਰ ਲੈਂਦਾ, ਚੱਲ ਛੱਡ ਯਾਰ ਕੋਈ ਗੱਲ ਨਹੀਂ। ਤੇ ਇਹ QR ਕੋਡ ਤੁਹਾਡੇ TV ਚੈਨਲ ਤੇ ਚੱਲ ਰਿਹਾ, ਤੇ ਆਪ ਜੀ ਇਹ ਤੁਰੰਤ ਸੇਵਾ ਆਪਣੀ ਇਸ ਟਰਸਟ ਨੂੰ ਦੇ ਕੇ ਗੁਰੂ ਪਿਤਾ ਦੀਆਂ ਖੁਸ਼ੀਆਂ ਲੈ ਸਕਦੇ ਹੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਆਓ ਬੜੇ ਪਿਆਰ ਨਾਲ ਇਹ ਪੰਕਤੀਆਂ ਪੜ੍ਹ ਲਓ, ਤੇ ਉਸ ਤੋਂ ਬਾਅਦ ਫਿਰ ਆਓ ਇੱਕ ਵਾਰੀ ਪੰਕਤੀਆਂ ਪੜ੍ਹ ਲਓ। ਮੈਨੂੰ ਹੁਕਮ ਹੈ ਸੰਗਤ ਵੱਲੋਂ, ਜੇ ਤੁਸੀਂ ਨਾ ਫੜਦੇ ਬਾਂਹ ਅਸਾਂ ਰੁਲ ਜਾਣਾ ਸੀ।
पर मैं पढ़ना नहीं। आखो धन गुरु रामदास जी। ਧੰਨ ਗੁਰੂ ਰਾਮਦਾਸ ਜੀ। ये नहीं कि मैं तुहाडा हुक्म नहीं मनना, मैं थोड़े जे चिर तो ना मेरे अंदरों ही ਜਿਹੜੇ रोज लाइव सुनते हो अंदरों ही मेरे थोड़ी जी प्रेरणा आई हुई है अजे कि गुरु की हजूरी च मैं कोई कविता ना बोला। मेरे अंदरों ही किसी ने मैनू कहा नहीं, तो वक्त आएगा फिर बोलना कि पर अजे मेरा इदां दा मूड चल रहा कि मैं गुरु पिता जी की गोदी च कोई कविता नहीं पढ़नी। तो YouTube ते सुन लियो सारे, तुसी हुक्म कीता 2-4 मिनटां दा मैं शब्द पढ़ देना। गुरसिੱਖਾਂ मन ਵਧਾਈਆਂ जिन्नी मेरा सतगुर डिठा राम राजे। पर मैं कविता नहीं बोलनी, ये मेरे अंदर अजे चल रही है, जो अंदरला माहौल कह लो, प्रेम कह लो, तो ये चीज़ नूं समझ लेना तुसी। आओ बड़े प्यार से सारी संगत 4-5 मिनट गुरसिੱਖਾਂ मन ਵਧਾਈਆਂ जिन्नी मेरा सतगुर डिठा राम राजे। फिर उस तो बाद आनंद साहब की सेवा गुरु के वजीर गुरु की ताबियां बह के करनगे। जिवें मैं तुहानूं दस्सिया थोड़ी जी सेहत वाली नहीं, मैं दवाई खा के बैठा तो उदां तुहाडे दर्शन करके कायम हो गया चढ़दी कला च, पर शरीर फिर भी शरीर हुंदा है। तो ये तुसीं अरदास करियो कल दे दीवानां दी सेवा भी बापू जी चढ़दी कला च लैण, बख्शिशां करन। ये शब्द पढ़ के मैं तुहाडे कोलों आग्या ले लैणी। हाँ, एक चीज़ मैं भुल गया, ਜਿਹੜੇ ਉੱਠੇ ਵੀ ਉਹ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰਾਮ ਤੀਰਥ ਰੋਡ ਤੇ ਜਿਹੜੇ ਤੁਸੀਂ ਗਏ ਉਹਨਾਂ ਨੂੰ ਪਤਾ, ਜਾਂ ਲਾਈਵ ਵੇਖ ਲਿਓ ਕੱਲ ਵਾਲਾ ਪ੍ਰੋਗਰਾਮ। ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਉੱਥੇ ਗੁਰੂ ਜੀ ਦੀ ਮਿਹਰ ਨਾਲ ਚੁਪਹਿਰਿਆਂ 'ਚ ਉੱਦਾਂ ਰੂਟੀਨ ਨਾਲ ਕੋਈ ਪ੍ਰੋਗਰਾਮ ਕਰੀਏ। ਤੇ ਗਰਮੀ ਬਹੁਤ ਹੈ, ਸਾਨੂੰ ਕੂਲਰ ਕਿਰਾਏ ਤੇ ਮੰਗਵਾਉਣੇ ਪੈਂਦੇ ਨੇ ਉੱਥੇ, ਤੇ ਸਾਨੂੰ 10-12 ਕੂਲਰਾਂ ਦੀ ਉੱਥੇ ਲੋੜ ਹੈ। 25 ਤੋਂ 28 ਹਜ਼ਾਰ ਦੇ ਵਿੱਚ ਇੱਕ ਕੂਲਰ ਬਣਦਾ, ਵੱਡਾ ਕੂਲਰ। ਤੇ ਉਹਨਾਂ ਕੋਲ 10 ਕੂਲਰ ਉਹ ਲੱਗ ਜਾਂਦਾ 2,80,000, 3 ਲੱਖ ਦੇ ਕਰੀਬ ਖਰਚਾ ਹੋ ਗਿਆ 10 ਕੂਲਰਾਂ ਦਾ। 12 ਹੋਣ ਤੇ ਹੋਰ ਡਬਲ ਕਰ ਲਓ। ਤੇ ਇਹ ਮੇਰੀ ਬੇਨਤੀ, ਕੋਈ ਪ੍ਰੇਮੀ ਇੱਕ ਕੂਲਰ ਦੀ ਸੇਵਾ, 2 ਕੂਲਰਾਂ ਦੀ ਸੇਵਾ ਕਰਨਾ ਚਾਹਵੇ, QR ਕੋਡ ਵੀ ਚੱਲ ਰਿਹਾ ਟੀਵੀ ਦੇ ਉੱਤੇ। ਕਈ ਵਾਰੀ ਉੱਥੇ ਸੇਵਾ ਪਾਉਣ ਲੱਗਿਆਂ ਦਿੱਕਤ ਆ ਜਾਂਦੀ ਹੈ, 1000 ਤੋਂ ਵੱਧ ਨਹੀਂ ਪੈਂਦੇ। ਤੇ ਅਕਾਊਂਟ ਡਿਟੇਲ ਚੱਲ ਰਹੀ, ਤੁਸੀਂ ਅਕਾਊਂਟ 'ਚ ਪਾ ਸਕਦੇ ਸੇਵਾ। ਜੇ ਹੁਣ ਕਿਸੇ ਦਾ ਮਨ ਬਣੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਮੈਂ ਕਿਹਾ ਕਿਸੇ ਪ੍ਰੇਮੀ ਦਾ ਮਨ ਬਣਦਾ ਕਿ ਸੰਗਤ ਨੂੰ ਗਰਮੀ ਨਾ ਲੱਗੇ, ਉਹਨਾਂ ਲਈ ਕੂਲਰ ਦੀ ਸੇਵਾ ਮੇਰੇ ਵੱਲੋਂ। ਤੇ ਸੱਚ ਕਹਿ ਰਹੇ ਆ, ਤੁਹਾਨੂੰ ਇਹ ਫਿਕਰ ਲੱਗ ਗਿਆ ਕਿ ਸੰਗਤ ਨੂੰ ਗਰਮੀ ਨਾ ਲੱਗੇ, ਤੇ ਬਾਬਾ ਦੀਪ ਸਿੰਘ ਨੂੰ ਇਹ ਫਿਕਰ ਲੱਗ ਜਾਣਾ ਕਿ ਇਸ ਪਰਿਵਾਰ ਨੂੰ ਦੁੱਖਾਂ ਦੀ ਗਰਮੀ ਨਾ ਲੱਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਮੰਨ ਲਓ ਜੇ ਨਹੀਂ ਸਮਰੱਥਾ 25,000 28,000 ਦੀ, ਜਿੰਨਾ ਤੁਸੀਂ ਹਿੱਸਾ ਪਾ ਸਕਦੇ ਹੋ ਪਾ ਕੇ ਇਹ ਸੇਵਾ 'ਚ ਵੀ ਆਪਣਾ ਯੋਗਦਾਨ ਦੇ ਸਕਦੇ ਹੋ। ਆਓ ਜੀ ਬੜੇ ਪਿਆਰ 'ਚ ਪੜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ। ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ। ਪੜੋ। ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ। ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ, ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ। ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ। ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ। गल सुनावे हर नाम की। सो लगे गुर सिखा मन मिठा, सो लगे गुर सिखा मन मिठा। दर के गुर सिख पहनाइए, हर दर के गुर सिख पहनाइए। जिन्ना मेरा सतगुर तो
मेरा सतगुर तू ठार। नानक हर हर होया जय नानक हर हर होया। हरे हरे मन मुठा बधाइयाँ बधाइयाँ बधाइयाँ। गुर सिखा मन बधाइयाँ बोलो बधाइयाँ बधाइयाँ बधाइयाँ। गुर सिखा मन बधाइयाँ। गुर सिखा मन बधाइयाँ। गुर सिखा मन बधाइयाँ। बोले सोनेहाल श्री अकाल। धन श्री अकाल। धन गुरु रामदास जी। धन गुरु रामदास जी। सो इतनी को सेवा प्रवान करियो जी। प्यार से सारे फतेह बुलाओ। वाहिगुरु जी का वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ
ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ
ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ, ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ, ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ।
आओ भागां वालिओ बंधन कटवाउण दा समा है, बापू दीप सिंह दीआं खुशियां लैण दा समा है, कोई भी रह ना जाओ। जिहदियां फाइलां अजे नहीं ना लगियां, चुपैरियां विच आके अपणियां फाइलां बापू दीप सिंह दे चरनां दे विच, अर्जियां अपने बापू दीप सिंह दे चरनां दे विच लवाओ। बापू ने तुहाडी एक एक दी अर्जी कबूल कर लैनी है, ये मेरी पक्की गारंटी है। मैनूं पक्का विश्वास है अपने बाबा दीप सिंह जी दे उत्ते। ये ਜਿਹੜੇ भी चुपैरा जप तप समागम ने, ये साडे यूट्यूब चैनल भाई अमनदीप सिंह जी ऑफिशियल चैनल और फेसबुक पेज भाई अमनदीप सिंह बीबी कौलां वाले, ये दोवें सोशल मीडिया प्लेटफार्म्स के उत्ते ये लाइव दिखाए जाते हैं। ये मैसेज नूं वध तों वध शेयर करियो और हर ऐतवार आके राम तीर्थ रोड हाजरियां भरिया करो, बापू दीप सिंह दीयां खुशियां लिया करो। वाहिगुरू जी का खालसा, वाहिगुरू जी की फतेह।